ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ ਟਰੰਪ ਟੈਰਿਫਸ ਨੂੰ ਜਿਹੜਾ ਉਹ ਲੈ ਕੇ ਇਸ ਟਾਈਮ ਸੈਮੀਕੰਡਕਟਰ ਤੇ ਫਾਰਮਾ ਦੀ ਜਿਹੜੀ ਕਹਿੰਦੇ ਵੀ ਪ੍ਰੋਬ ਸ਼ੁਰੂ ਕਰ ਦਿੱਤੀ ਗਈ ਆ। ਬੀਤੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਐਲਾਨਿਆ ਸੀਗਾ ਵੀ ਫਾਰਮਾ ਨੂੰ ਲੈ ਕੇ ਸੈਮੀਕੰਡਕਟਰਸ ਦੀ ਸਪਲਾਈ ਚੇਨ ਨੂੰ ਲੈ ਕੇ ਜਿਹੜੇ ਟੈਰਿਫਸ ਆ ਉਹ ਐਲਾਨੇ ਜਾ ਸਕਦੇ ਆ ਇੱਕ ਜਾਂਚ ਤੋਂ ਬਾਅਦ ਦੇ ਵਿੱਚ। ਉਹਨਾਂ ਨੇ ਕਿਹਾ ਵੀ ਵੀ ਆਰ ਟੇਕਿੰਗ ਅ ਲੁੱਕ ਐਟ ਸੈਮੀਕੰਡਕਟਰਸ ਐਂਡ ਦ ਹੋਲ ਇਲੈਕਟ੍ਰੋਨਿਕ ਸਪਲਾਈ ਚੇਨ ਇਨ ਅਪਕਮਿੰਗ ਨੈਸ਼ਨਲ ਸਿਕਿਉਰਿਟੀ ਟੈਰਿਫ ਇਨਵੈਸਟੀਗੇਸ਼ਨ। ਉਹਨਾਂ ਨੇ ਇਹ ਇਨਸਿਸਟ ਕੀਤਾ ਟਰੰਪ ਨੇ ਵੀ ਜਿਹੜੀਆਂ ਡਿਊਟੀਜ਼ ਆ ਉਹ ਲਗਾਈਆਂ ਜਾ ਸਕਦੀਆਂ ਆ ਫੋਨਸ, ਕੰਪਿਊਟਰ ਤੇ ਹੋਰ ਮੇਜਰ ਇਲੈਕਟ੍ਰੋਨਿਕਸ ਦੇ ਉੱਤੇ। ਇਸੇ ਦੇ ਚੱਲਦੇ ਆ ਐਪਲ ਵਾਲਿਆਂ ਨੇ ਡਰਦੇ ਬਿਲੀਅਨਸ ਆਫ ਡਾਲਰ ਦੇ ਟਨਾਂ ਦੇ ਟਨ ਜਿਹੜੇ ਆ ਜਹਾਜ਼ ਭਰ ਕੇ ਆਈਫੋਨ ਦੇ ਪਹਿਲਾਂ ਹੀ ਇੰਡੀਆ ਤੋਂ ਅਮਰੀਕਾ ਦੇ ਵਿੱਚ ਮੰਗਵਾ ਲਏ ਤਾਂ ਜੋ ਜੇ ਟੈਰਿਫ ਤੋਂ ਉਹ ਬਚ ਸਕਣ। ਹੁਣ ਤੁਸੀਂ ਉਮੀਦ ਕਰਦੇ ਇਹੋ ਜਿਹੀਆਂ ਕੰਪਨੀਆਂ ਤੋਂ ਵੀ ਜਿੰਨੇ ਮਰਜ਼ੀ ਟੈਰਿਫ ਜਿਹੜੇ ਉਹ ਲਾ ਲੈਣ ਵੀ ਉਹ ਕੰਪਨੀਆਂ ਇੱਥੇ ਅਮਰੀਕਾ ਦੇ ਵਿੱਚ ਮੈਨੂਫੈਕਚਰਿੰਗ ਲੈ ਆਉਣਗੀਆਂ ਤੇ ਇੱਥੇ ਵਾਧੂ ਐਕਸਟਰਾ ਕੀਮਤ ਦੇ ਉੱਤੇ ਉਹ ਤੁਹਾਨੂੰ ਜਿਹੜੀਆਂ ਚੀਜ਼ਾਂ ਆ ਉਹ ਬਣਾ ਕੇ ਦੇਣਗੀਆਂ ਜਾਂ ਇੰਨੀ ਜ਼ਿਆਦਾ ਜਿਹੜੀ ਆ ਉਹ ਮਹਿੰਗੀਆਂ ਚੀਜ਼ਾਂ ਜਿਹੜੀਆਂ ਉਹ ਕਰਕੇ ਤੁਹਾਨੂੰ ਵੇਚ ਸਕਣਗੀਆਂ। ਸਭ ਨੂੰ ਪਤਾ ਵੀ ਇਸ ਦਾ ਜਵਾਬ ਨਾ ਹੈ। ਕਿਸੇ ਨੇ ਫੈਕਟਰੀਆਂ ਜਿਹੜੀਆਂ ਇੱਥੇ ਜਲਦੀ ਕਿਤੇ ਜਿਹੜੀਆਂ ਇੱਥੇ ਲਿਆਉਣੀਆਂ ਨਹੀਂ ਆ। ਤੁਸੀਂ ਇਹ ਦੇਖੋ ਵੀ ਟੈਰਿਫ ਦੇ ਬਚਣ ਖਾਤਰ ਉਹ ਸਮਾਨ ਪਹਿਲਾਂ ਹੀ ਅਡਾ ਕੇ ਜਿਹੜਾ ਉਹ ਇੱਧਰ ਲਿਆ ਰਹੇ ਨੇ। ਉਧਰ ਟਰੰਪ ਹੁਣਾਂ ਨੇ ਇੱਕ ਵਾਰੀ ਫੇਰ ਇਸ਼ਾਰਾ ਕੀਤਾ ਵੀ ਉਹ ਯੂ ਟਰਨ ਮਾਰ ਸਕਦੇ ਨੇ ਆਟੋ ਟੈਰਿਫ ਦੇ ਮਾਮਲੇ ਦੇ ਵਿੱਚ। ਸੋ ਇਹ ਜਿਹੜੀ ਰਿਪੋਰਟ ਆ ਰਹੀ ਆ ਵੀ ਆਟੋ ਟੈਰਿਫ ਦੇ ਵਿੱਚ ਉਹ ਰਿਪਰਾਈਵ ਦੇ ਸਕਦੇ ਆ, ਛੋਟ ਦੇ ਸਕਦੇ ਆ। ਈਯੂ ਦੇ ਨਾਲ ਵੀ ਜਿਹੜੀ ਕਹਿੰਦੇ ਵੀ ਗੱਲਬਾਤ ਹੋਈ ਆ ਤੇ ਉਹਨਾਂ ਨੇ ਕਿਹਾ ਵੀ ਥੋੜੀ ਬਹੁਤੀ ਜਿਹੜੀ ਪ੍ਰੋਗਰੈਸ ਆ ਉਸ ਦੇ ਵਿੱਚ ਜਿਹੜਾ ਉਹ ਸਾਡੇ ਨਾਲ ਜਿਹੜਾ ਆ ਉਹ ਗੱਲਬਾਤ ਉਹਨਾਂ ਦੀ ਚੱਲੀ ਆ। ਪਰ ਇਸ ਟਾਈਮ ਜਿਹੜਾ ਸਭ ਤੋਂ ਵੱਡਾ ਕਹਿ ਸਕਦੇ ਆ ਵੀ ਸਿੰਘ ਫਸੇ ਆ ਤਾਂ ਉਹ ਸਿੰਘ ਜਿਹੜੇ ਆ ਉਹ ਚੀਨ ਦੇ ਨਾਲ ਫਸ ਚੁੱਕੇ ਆ, ਜਿੱਥੇ 145% ਤੋਂ ਵੱਧ ਟੈਰਿਫ ਅਮਰੀਕਾ ਨੇ ਚੀਨ ਦੇ ਉਤਪਾਦ ਦੇ ਉੱਤੇ ਤੇ ਚੀਨ ਵਾਲਿਆਂ ਨੇ ਅਮਰੀਕਾ ਦੇ ਉਤਪਾਦ ਦੇ ਉੱਤੇ 125% ਟੈਰਿਫ ਆਲਰੇਡੀ ਠੋਕਿਆ ਹੈਗਾ ਆ। ਚੀਨ ਵਾਲੇ ਇਸ ਟਾਈਮ ਹਰਜੋਤ ਸਿੰਘ ਜੀ ਨਵਾਂ ਇੱਕ ਕੰਟੈਂਟ ਵਾਰ ਜਿਹੜਾ ਆ ਉਹ ਅਮਰੀਕਾ ਦੇ ਖਿਲਾਫ ਖੋਲ ਚੁੱਕੇ ਆ। ਸੋਸ਼ਲ ਮੀਡੀਆਜ਼ ਦੇ ਉੱਤੇ ਚਾਹੇ ਉਹ ਟਿਕਟੌਕ ਆ, ਇੰਸਟਾਗ੍ਰਾਮ ਆ, ਫੇਸਬੁੱਕ ਆ, ਚੀਨ ਵਾਲੇ ਹੁਣ ਫੈਕਟਰੀਆਂ ਤੋਂ ਸਿੱਧਾ ਜਿਹੜਾ ਉਹ ਦੱਸ ਰਹੇ ਆ ਵੀ ਜਿਹੜੇ ਤੁਸੀਂ ਮਹਿੰਗੇ ਉਤਪਾਦ ਅਮਰੀਕੀਓ ਖਰੀਦਦੇ ਹੋ ਤੁਸੀਂ ਸਾਡੀਆਂ ਫੈਕਟਰੀਆਂ ਤੋਂ ਸਿੱਧਾ ਮੰਗਾਓ ਤਾਂ ਤੁਹਾਨੂੰ ਜਿਹੜਾ ਉਹ ਅਸੀਂ ਬਹੁਤ ਫ੍ਰੈਕਸ਼ਨ ਆਫ ਪ੍ਰਾਈਸ ਦੇ ਉੱਤੇ ਦਵਾਂਗੇ ਤੇ ਤੁਹਾਨੂੰ ਜਿਹੜੇ ਇੱਕ ਵਿੱਚ ਸੀਗਾ ਵੀ $800 ਤੋਂ ਘੱਟ ਵਾਲੇ ਦੇ ਉੱਤੇ ਟੈਰਿਫ ਘੱਟ ਲੱਗਦਾ ਆ ਤੇ ਉਸ ਦੇ ਤਹਿਤ ਤੁਹਾਨੂੰ ਜਿਹੜਾ ਟੈਰਿਫ ਤੋਂ ਵੀ ਜਿਹੜਾ ਉਹ ਬਚਾਅ ਹੋ ਸਕਦਾ ਹੈ ਜਾਂ ਓਵਰਆਲ ਵੀ ਜਿਹੜਾ ਮਾਰਕਅਪ ਵੱਡੀਆਂ ਕੰਪਨੀਆਂ ਲਾ ਕੇ ਘੱਲਦੀਆਂ ਆ ਵੀ ਉਹ ਤੋਂ ਵੀ ਤੁਹਾਨੂੰ ਜਿਹੜਾ ਉਹ ਬਚਾਅ ਜਿਹੜਾ ਹੋ ਸਕਦਾ ਆ। ਉਧਰ ਰਾਸ਼ਟਰਪਤੀ ਟਰੰਪ ਨੂੰ ਹੁਣ ਇਹ ਚੀਜ਼ ਜਿਹੜੀ ਉਹ ਸਾਹਮਣੇ ਆ ਵੀ ਕਿਸਾਨਾਂ ਦਾ ਬੁਰਾ ਹਾਲ ਹੋਣ ਵਾਲਾ ਆ। ਕਿਸਾਨੀ ਦਾ ਬਹੁਤ ਸਾਰਾ ਜਿਹੜਾ ਸਮਾਨ ਆ, ਉਤਪਾਦ ਆ, ਉਹ ਚੀਨ ਤੇ ਹੋਰ ਮੁਲਕਾਂ ਦੇ ਵਿੱਚ ਜਾਂਦਾ ਆ। ਅੱਜ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਜਿਹੜੇ ਫਾਰਮਰਸ ਨੂੰ ਲੈ ਕੇ ਇਹ ਚੀਜ਼ ਜਿਹੜੀ ਉਹ ਆਖੀ ਆ ਵੀ ਤੁਸੀਂ ਫਰੰਟ ਲਾਈਨ ਦੇ ਵਿੱਚ ਇਸ ਟਾਈਮ ਵਾਰੀਅਰ ਆ। ਹੁਣ ਉਹਨਾਂ ਨੂੰ ਮੋਹਰੇ ਜਿਹੜਾ ਉਹ ਕੀਤਾ ਆ ਤੇ ਅੱਗੇ ਜਿਹੜਾ ਉਹਨਾਂ ਨੂੰ ਰਾਹਤ ਕੀ ਮਿਲੂਗੀ ਇਹ ਦੇਖਣ ਵਾਲੀ ਗੱਲ ਆ। ਕਿਸਾਨਾਂ ਦੇ ਦੁਆਰਾ ਆਲਰੇਡੀ ਇੱਕ ਵਾਰੀ ਫੇਰ ਬੇਲ ਆਊਟ ਦੀ ਮੰਗ ਕੀਤੀ ਜਾ ਰਹੀ ਹੈ। ਟਰੰਪ ਹੁਣਾਂ ਦੇ ਪਹਿਲੇ ਕਾਰਜਕਾਲ ਦੇ ਵਿੱਚ ਵੀ ਕਿਸਾਨਾਂ ਨੂੰ ਬੇਲ ਆਊਟ ਦਿੱਤਾ ਗਿਆ ਸੀ। ਉਦੋਂ ਵੀ ਇਸੇ ਤਰੀਕੇ ਦੇ ਨਾਲ ਜਿਹੜੀ ਟੈਰਿਫ ਵਾਰ ਆ ਉਹ ਚੱਲਦੀ ਸੀ ਤੇ ਅਮਰੀਕਾ ਦੇ ਜਿਹੜੇ ਫਾਰਮਰਸ ਆ ਉਹਨਾਂ ਨੂੰ ਇਸ ਦਾ ਖਾਮਿਆਜ਼ਾ ਕਿਤੇ ਨਾ ਕਿਤੇ ਭੁਗਤਣਾ ਪਿਆ ਸੀ। ਅੱਜ ਟਰੰਪ ਉਹਨਾਂ ਨੇ ਪੋਸਟ ਕਰਦੇ ਹੋਏ ਕਿਹਾ ਆ ਵੀ our farmers are great and because of their greatness they are always put on the front line with our adversaries such as China whenever there is a trade negotiation or in this case a trade war. USA will protect our ਫਾਰਮਰਸ। ਸੋ ਉਹਨਾਂ ਨੇ ਕਿਹਾ ਵੀ ਅਮਰੀਕਾ ਜਿਹੜਾ ਆਪਣੇ ਕਿਸਾਨਾਂ ਨੂੰ ਬਚਾਵੇਗਾ। ਜਦੋਂ ਟ੍ਰੇਡ ਵਾਰ ਹੋ ਰਹੀ ਆ ਹੁਣ ਚਾਈਨਾ ਦੇ ਨਾਲ ਤਾਂ ਤੁਸੀਂ ਫਰੰਟ ਲਾਈਨ ਦੇ ਉੱਤੇ ਆ ਤੇ ਉਹਨਾਂ ਨੇ ਚਾਈਨਾ ਦੇ ਉੱਤੇ ਦੋਸ਼ ਲਾਉਂਦੇ ਹੋਏ ਕਿਹਾ ਵੀ ਉਹ ਯੂਐਸ ਫਾਰਮਰਸ ਨੂੰ ਬਰੂਟਲ ਜਿਹੜੇ ਉਹ ਹੈਗੇ ਨੇ ਤੇ ਗ੍ਰੇਟ ਟ੍ਰੇਡ ਡੀਲ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਉਹ ਬਣੀ ਸੀ। ਸੋ ਕਿਸਾਨਾਂ ਨੂੰ ਉਹ ਭਰੋਸਾ ਦਿਵਾ ਰਹੇ ਆ ਜਾਂ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਕੋਈ ਨਹੀਂ, ਅਜੇ ਲੜਾਈ ਜਿਹੜੀ ਉਹ ਚੱਲ ਰਹੀ ਆ ਚੀਨ ਦੇ ਨਾਲ, ਟ੍ਰੇਡ ਵਾਰ ਜਿਹੜੀ ਉਹ ਚੱਲ ਰਹੀ ਆ ਤੇ ਤੁਹਾਨੂੰ ਜਿਹੜਾ ਅਸੀਂ
ਜ਼ਰੂਰ ਬਚਾਵਾਂਗੇ। ਕਿੰਨਾ ਬੇਲ ਆਊਟ ਹੋਊਗਾ, ਕਿਵੇਂ ਹੋਊਗਾ, ਜਾਂ ਕਿਹੜੀ ਕੋਈ ਜਿਹੜੀ ਇਵੈਂਚੁਅਲੀ ਡੀਲ ਚੀਨ ਦੇ ਨਾਲ ਬਣਦੀ ਆ, ਉਹ ਦੇਖਣ ਵਾਲੀ ਗੱਲ ਆ। ਉਧਰ ਚੀਨ ਵਾਲਾ ਜਿਹੜਾ ਸ਼ੀ ਜਿਨਪਿੰਗ ਆ, ਹਰਜੋਤ ਸਿੰਘ ਜੀ, ਉਹ ਬਹੁਤ ਤਿੱਖਾ ਹੋਇਆ ਪਿਆ ਆ। ਉਹ ਏਸ਼ੀਆ ਦੇ ਵਿੱਚ ਬਹੁਤ ਸਾਰੇ ਮੁਲਕਾਂ ਦਾ, ਵੀਅਤਨਾਮ ਦਾ, ਹੋਰ ਮੁਲਕਾਂ ਦਾ ਦੌਰਾ ਕਰ ਰਿਹਾ, ਵੀ ਕਹਿੰਦੇ ਵੀ ਅਸੀਂ ਤੁਹਾਨੂੰ ਸਟੇਬਿਲਿਟੀ ਇੱਥੇ ਦੇਵਾਂਗੇ, ਤੁਸੀਂ ਅਮਰੀਕਾ ਦੇ ਨਾਲ ਲੜਾਈ ਦੇ ਵਿੱਚ ਸਾਡੇ ਨਾਲ ਜੁੜ ਕੇ ਰਹੋ ਜੀ। ਤੇ ਜਾਂਦੇ ਜਾਂਦੇ